ਜੀ ਵੀਰ ਜੀ, ਇੱਕ ਤਾਂ ਜਿਹੜੀ 72 ਘੰਟੇ ਦੀ DOT ਇੰਸਪੈਕਸ਼ਨ ਹੁੰਦੀ ਆ, ਸਾਡੇ ਸਰੋਤਿਆਂ ਨੂੰ ਦੱਸ ਦਿਓ, ਆਉਣ ਵਾਲੇ ਮਹੀਨੇ 'ਚ ਲੱਗ ਜਾਣੀ ਆ, ਤੇ ਉਹਦੀ ਅਪਡੇਟ ਦੇ ਦਿਓ। ਇੱਕ ਕਾਲਸ ਕਾਫੀ ਆਉਂਦੀਆਂ ਨੇ ਕੰਪਨੀਆਂ ਵੱਲੋਂ ਕਿ ਤੁਹਾਡੀ DOT ਜਿਹੜੇ ਵਾਇਲੇਸ਼ਨਸ ਆਈਆਂ ਹੋਈਆਂ ਨੇ, ਕੋਈ ਚਾਹੇ ਐਕਸੀਡੈਂਟ ਦੀ ਆ, ਚਾਹੇ ਕੋਈ ਡਰਾਈਵਰ ਨੇ ਸਪੀਡਿੰਗ ਕੀਤੀ ਆ ਜਾਂ ਉਹ ਕੀਤਾ, ਉਹ ਅਸੀਂ ਕਲੀਅਰ ਕਰਵਾ ਦਾਂਗੇ। ਤੇ ਇਹਦੇ ਬਾਰੇ ਤੁਹਾਡੀ ਕੀ ਰਾਏ ਆ ਜੀ, ਤੇ ਕੀ ਇਹ ਇੱਕ ਫਰਾਡ ਆ ਜਾਂ ਕੁਛ ਇਸ ਤਰ੍ਹਾਂ ਦਾ ਹੁੰਦਾ ਜੀ? ਇੱਕ ਤਾਂ ਇਹ ਕੁਐਸਚਨ 2 ਹੋ ਗਏ ਜੀ। ਇੱਕ ਮੈਂ ਚਲੋ ਪਹਿਲਾਂ ਇਹ 2 ਦਾ ਜਵਾਬ ਦੇ ਦਿਓ। ਹਾਂਜੀ। ਸੋ ਪਹਿਲੀ ਤਾਂ ਹੈਗੀ ਆ ਜੀ, ਜਿਹੜੀ ਆਪਣੇ 12 ਦਿਨ ਰਹਿ ਗਏ ਅੱਜ, ਜਿਹੜੀ 72 ਘੰਟੇ ਲੱਗਣੀ ਹੈਗੀ ਆ। ਨੈਕਸਟ ਵੀਕ 2 ਵੀਕ ਰਹਿ ਗਏ ਹੈਗੇ ਆ। 72 ਘੰਟੇ ਜਿਹੜੀ ਲੱਗਣੀ CVSA ਵੱਲੋਂ। ਸੋ ਉਹ ਜਿਹੜੀ ਆ ਉਹ ਆ ਰਹੀ ਹੈਗੀ ਆ। ਮੈਂ ਕੋਸ਼ਿਸ਼ ਕਰ ਰਿਹਾ ਸੀਗਾ ਕਿ ਨੈਕਸਟ ਵੀਕ ਇਹਦੀ ਅਨਾਊਂਸਮੈਂਟ ਕਰਾਂਗੇ, ਪਰ ਡੈਫੀਨੇਟਲੀ ਤੁਸੀਂ ਜੇ ਕਿਹਾ ਹੈਗਾ ਤਾਂ ਇਹ ਚੀਜ਼ ਜਿਹੜੀ ਆ ਇਹ ਜ਼ਰੂਰ ਕਰਨੀ ਚਾਹੀਦੀ ਆ। ਤੁਸੀਂ ਆਪਣਾ ਧਿਆਨ ਦਿਓ, ਕਿਉਂਕਿ ਮੋਸਟਲੀ ਜਿਹੜਾ CVSA ਦਾ ਜਿਹੜਾ ਹੁੰਦਾ ਆ, ਚੈੱਕ ਹੁੰਦਾ ਆ, ਉਹ ਤੁਸੀਂ ਜਿਹੜਾ ਆ ਉਹ ਉੱਦਣ ਤੁਸੀਂ ਕੰਮ ਹੀ ਨਹੀਂ ਕਰਦੇ, ਸਟਾਪ ਕਰ ਜਾਂਦੇ ਆ। ਪਰ ਇੱਦਾਂ ਦੀ ਕੋਈ ਚੀਜ਼ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਕੰਮ ਠੀਕ ਕਰ ਰਹੇ ਹੈ ਅਤੇ ਇਹ ਜਿਹੜਾ ਕੰਮ ਹੈ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੋਣੀ ਚਾਹੀਦੀ। ਦੂਸਰੀ ਗੱਲ ਹੈਗੀ ਆ ਜੀ, ਜਿਹੜੀ ਰਿਪੋਰਟਸ ਦੇ ਉੱਤੋਂ ਕਲੀਅਰੈਂਸ ਹੈਗੀ ਆ। ਸੋ ਕੰਪਨੀ ਇੱਕ ਹੈਗੀ ਆ ਜੀ, ਉਹ ਬਹੁਤ ਸਾਰੀ ਡਰਾਈਵਰਸ ਨੂੰ ਵੀ ਕਾਲਾਂ ਕਰ ਰਹੀ ਹੈ, ਕੰਪਨੀਆਂ ਨੂੰ ਵੀ ਕਾਲਾਂ ਕਰ ਰਹੀ ਆ, ਐਂਡ ਉਹ US ਦੇ ਵਿੱਚੋਂ ਨਹੀਂ ਹੈਗੇ। AAA ਪ੍ਰੋਟੈਕਟ ਕੰਪਨੀ ਦਾ ਨਾਂ ਹੈਗਾ ਆ ਜੀ। ਉਹ ਕੰਪਨੀ ਜਿਹੜੀ ਆ ਉਹ US ਦੇ ਵਿੱਚ ਨਹੀਂ ਮੌਜੂਦ ਹੈਗੀ। ਉਹਨਾਂ ਦਾ ਐਡਰੈਸ ਜਿਹੜਾ ਹੈਗਾ ਉਹ ਵਰਜੀਨੀਆ ਦੇ ਵਿੱਚ ਇੱਕ ਜੰਗਲ ਦੇ ਵਿੱਚ ਕਿਸੇ ਘਰ ਦਾ ਹੈਗਾ। ਸੋ ਉਹਨਾਂ ਨੂੰ ਮੈਂ ਬਾਰ-ਬਾਰ ਇਹ ਚੀਜ਼ ਕਹਿ ਚੁੱਕਾ, ਕਈ ਵਾਰੀ ਮੈਨੂੰ ਕਾਲ ਕਰਨ ਨੂੰ ਨਹੀਂ ਹਟਦੇ। ਮਤਲਬ ਮੈਂ ਬਾਰ-ਬਾਰ ਉਹਨਾਂ ਨੂੰ ਇਹ ਚੀਜ਼ ਕਹਿ ਹਟਿਆ ਵੀ ਤੁਸੀਂ ਹਟ ਜਾਓ, ਇਹ ਚੀਜ਼ ਨਾ ਕਰੋ। ਕੱਲ੍ਹ 2 ਡਰਾਈਵਰ ਵੀ ਆਏ ਸੀਗੇ, ਉਹਨਾਂ ਦੀਆਂ ਪਲੈਨਸ ਵੀ ਚੱਲ ਰਹੀਆਂ ਹੈਗੀਆਂ, 40-40, $50-50 ਲੈ ਰਹੇ ਹੈਗੇ ਆ, ਪਰ ਉਹਨਾਂ ਦੀ ਕੋਈ ਟਿਕਟ ਜਿਹੜੀ ਆ ਉਹ ਕਲੀਅਰ ਨਹੀਂ ਹੋ ਰਹੀ ਹੈਗੀ, ਨਾ ਹੀ ਹੁੰਦੀ ਹੈਗੀ ਆ। ਸੋ AAA ਪ੍ਰੋਟੈਕਟ ਕਰਕੇ ਆ। ਹਾਂਜੀ, AAA ਪ੍ਰੋਟੈਕਟ ਕਰਕੇ ਕੰਪਨੀ ਹੈਗੀ ਆ। ਸੋ ਜੇ ਤੁਹਾਨੂੰ ਉਹ ਕਾਲ ਕਰਦੇ ਹੈਗੇ ਤੋਂ ਆ ਰਹੀ ਆ ਵੀਰ ਜੀ। ਹਾਂਜੀ, ਹੋਰ ਵੀ ਕੰਪਨੀਆਂ ਤੋਂ ਆ ਰਹੀ ਹੈ ਜੀ। ਹੋਰ ਵੀ ਆ ਰਹੀ ਆ, ਪਰ ਇਹ ਜਿਹੜੇ ਹੈਗੇ ਆ ਰਹੀ ਆ ਜੀ। ਇਹ ਜਿਹੜੀ ਕੰਪਨੀ ਹੈਗੀ ਆ, ਇਹ ਕੰਪਨੀ ਜਿਹੜੀ ਆ ਉਹਦੇ ਬੈਕਗਰਾਊਂਡ ਜਿਹੜੀ ਆ, ਬੈਕ ਐਂਡ ਜਿਹੜਾ ਹੈਗਾ ਉਹ ਪਾਕਿਸਤਾਨ 'ਚ ਹੈਗਾ। ਸੋ ਉਹ ਕਾਲ ਕਰਦੇ ਹੈਗੇ ਆ, ਉਹ ਬਹੁਤ ਜ਼ਿਆਦਾ ਮਤਲਬ ਇਸ ਵੇਲੇ ਮੇਰੇ ਕੱਲ੍ਹ 2 ਬੰਦੇ ਆਏ ਹੈਗੇ ਜਿਨ੍ਹਾਂ ਨੇ ਦਿਖਾਇਆ ਹੈਗਾ ਉਹਨਾਂ ਦੇ ਪੈਸੇ ਚਾਰਜ ਹੋ ਰਹੇ ਆ, ਪਰ ਉਹਨਾਂ ਦੀ ਟਿਕਟਾਂ ਕੋਈ ਮਾਫ ਨਹੀਂ ਹੋ ਰਹੀਆਂ। ਸੋ ਇੱਥੇ ਮੈਂ ਗੱਲ ਕਰਦਾ ਕਿ ਜਿਹੜਾ ਤੁਹਾਡਾ ਟਿਕਟਸ ਹੈਗੀਆਂ ਜਾਂ ਤੁਹਾਡੇ ਜਿਹੜੀਆਂ ਸਕੋਰ ਤੇ ਤੁਹਾਡੇ CSA ਸਕੋਰਸ ਹੈਗੇ ਆ ਜਾਂ ਕੁਛ ਵੀ ਹੈਗਾ, ਇਹਦੇ ਵਿੱਚ ਇਹ ਬੜੀਆਂ ਪ੍ਰੋਪਰ ਢੰਗ ਦੇ ਨਾਲ ਫਾਈਟ ਕੀਤੀਆਂ ਜਾ ਸਕਦੀਆਂ। ਇਹਦਾ ਇਹ ਨਹੀਂ ਹੈਗਾ ਕਿ ਫਾਈਟ ਨਹੀਂ ਕੀਤੀਆਂ ਜਾ ਸਕਦੀਆਂ, ਫਾਈਟ ਕੀਤੀਆਂ ਜਾ ਸਕਦੀਆਂ। ਇਹਦੇ ਵਿੱਚ ਬਹੁਤ ਪ੍ਰੋਬਲਮਸ ਇੱਥੇ ਆਉਂਦੀਆਂ ਕਿ ਜਦੋਂ ਕਿਸੇ ਕੰਪਨੀ ਨੂੰ ਟਿਕਟ ਮਿਲਦੀ ਆ, ਗਲਤੀ ਇੱਕ ਹੁੰਦੀ ਆ ਉਹਦੇ ਤੇ ਇਹਨੂੰ ਜਿਹੜੀ ਆਪਣੀ ਲਾਅ ਇਨਫੋਰਸਮੈਂਟ ਦੀ ਵਰਡਿੰਗ ਦੇ ਵਿੱਚ ਕਹਿੰਦੇ ਆ ਸਟੈਕ ਅਪ ਟਿਕਟਸ, ਬਈ ਸਟੈਕ ਅਪ ਕਰਤੀਆਂ, ਵੀ ਇੱਕ ਦੇ ਉੱਤੇ ਵਾਇਲੇਸ਼ਨ ਦੇ ਕੇ ਸਟੈਕ ਅਪ। ਹੁਣ ਉਹ ਇੱਕੋ ਵਾਇਲੇਸ਼ਨ ਹੈਗੀ, ਉਹਦੀਆਂ ਕਈ ਰੰਗ ਰੂਪ ਦੇ ਵਿੱਚ ਉਹਦੀਆਂ ਸਟੈਕ ਅਪ ਵਾਇਲੇਸ਼ਨ ਹੁੰਦੀਆਂ। ਉਹ ਸਟੈਕ ਅਪ ਵਾਇਲੇਸ਼ਨ ਜਿਹੜੀਆਂ ਉਹ ਰਿਮੂਵ ਹੋ ਜਾਂਦੀਆਂ। ਸੋ ਬਹੁਤ ਚੀਜ਼ਾਂ ਜਿਹੜੀਆਂ ਹੋ ਸਕਦੀਆਂ, ਪਰ ਜੇ ਪ੍ਰੋਪਰ ਢੰਗ ਦੇ ਨਾਲ ਕੀਤੀਆਂ ਜਾਣ, ਪ੍ਰੋਪਰ ਕੰਪਨੀ ਪ੍ਰੋਪਰ ਚੀਜ਼ ਕੀਤੀ ਜਾਵੇ ਤਾਂ ਡੈਫੀਨੇਟਲੀ ਜਿਹੜੀਆਂ ਤੁਹਾਡੀਆਂ CSA ਸਕੋਰ ਆ ਉਹ ਟਿਕਟਸ ਫਾਈਟ ਹੁੰਦੀਆਂ। ਪਰ ਜਿਹੜੀਆਂ ਕੰਪਨੀਆਂ ਇਸ ਵੇਲੇ ਬਾਹਰੋਂ ਕਾਲ ਕਰ ਰਹੀਆਂ ਹੈਗੀਆਂ ਜਾਂ ਆਹ ਕਾਲ ਕਰਕੇ ਦੱਸ ਰਹੀਆਂ ਹੈਗੀਆਂ, ਉਹ ਤੁਹਾਨੂੰ ਸੀਰੀਅਸਲੀ ਦੱਸਦਾ ਕਿ ਉਹ ਸਿਰਫ ਪੈਸੇ ਇਕੱਠੇ ਕਰਨ ਦੀ ਗੱਲ ਹੈਗੀ ਆ। ਉਹ ਪੈਸੇ ਇਕੱਠੇ ਕਰਦੇ ਆ, ਮੰਥਲੀ ਸਬਸਕ੍ਰਿਪਸ਼ਨ ਤੁਹਾਡੀ ਜ਼ਬਰਦਸਤੀ ਲਈ ਜਾਂਦੇ ਹੈਗੇ ਆ, ਐਂਡ ਦੈਟਸ ਇਟ। ਕੋਈ ਉਹ ਜਿਹੜਾ ਕੰਮ ਆ ਉਹਨਾਂ ਨੂੰ ਕੁਛ ਨਹੀਂ ਪਤਾ ਹੈਗਾ। ਆਹ AAA ਪ੍ਰੋਟੈਕਟ ਵਾਲੀ ਕੰਪਨੀ ਤੋਂ ਕੱਲ੍ਹ ਮੈਨੂੰ ਪਤਾ ਲੱਗਿਆ ਕਿ ਇੱਕੋ ਹੀ ਲਾਇਰ ਆ ਉਹਨਾਂ ਦੇ ਕੋਲ ਸਾਰੇ ਅਮਰੀਕਾ ਦੇ ਵਿੱਚ। ਸੋ ਉਹੀ ਲਾਇਰ ਨੂੰ ਨਾ ਉਹਦਾ ਹੀ ਭਰ ਦਿੰਦੇ ਸਾਰੇ ਥਾਂ ਤੇ, ਉਹੋ ਹੀ ਜਾਂਦਾ। ਪਤਾ ਨਹੀਂ, ਮਤਲਬ ਆਈ ਡੋਂਟ ਨੋ। ਇਹ ਕੱਲ੍ਹ ਮੈਨੂੰ ਜਿਹੜੇ ਡਰਾਈਵਰ ਦੱਸ ਕੇ ਗਏ ਆ ਉਹਨਾਂ ਨੇ ਦੱਸਿਆ ਹੈਗਾ ਕਿ ਉਹਨਾਂ ਦੀ ਕੋਈ ਟਿਕਟ ਜਿਹੜੀ ਆ ਉਹ ਅਜੇ ਤੱਕ ਜਿੰਨੇ ਨੂੰ ਉਹ ਜਾਣਦੇ, ਜਿੰਨੇ ਲਈ ਆ, ਉਹਨਾਂ ਦੀ ਟਿਕਟ ਰਿਮੂਵ ਨਹੀਂ ਹੁੰਦੀ। ਰਾਜਗੜ੍ਹ ਆਪਾਂ ਕਈ ਵਾਰੀ ਕੈਨੇਡਾ ਦੇ ਵਿੱਚ ਵੀ ਉਹ ਕਰੀ ਜਾਂਦੇ ਆ ਨਾਲ ਦੇ ਨਾਲ, ਸੋ ਕੈਨੇਡਾ ਵਾਲੇ ਵੀ ਧਿਆਨ ਦੇਣ। ਹਾਂਜੀ, ਸੋ ਬਹੁਤ ਮਿਹਰਬਾਨੀ ਜੀ, ਬੜਾ ਡਿਟੇਲ 'ਚ ਤੁਸੀਂ ਦੱਸਿਆ। ਮੇਰਾ ਇੱਕ ਮੈਂ ਫਿਰ ਬੇਨਤੀ ਕਰਕੇ ਅੱਗੇ ਲਊਂਗਾ ਜੀ। ਇੱਕ ਬੇਨਤੀ ਕਰਨੀ, ਆਪਾਂ ਕੈਨੇਡਾ ਦੀ ਜ਼ਿਕਰ ਕੀਤਾ ਰਾਜਕਰਨ ਜੀ ਨੇ। ਕੈਨੇਡਾ ਤੋਂ ਇੱਕ ਵੀਡੀਓ ਵਾਇਰਲ ਹੋਈ ਹੈ ਜਿੱਥੇ ਇੱਕ ਟਰੱਕ ਡਰਾਈਵਰ ਤੇ ਓਨਰ ਦੇ ਵਿੱਚ ਲੜਾਈ ਹੋਈ ਹੈ, ਜਿਹਦੇ ਵਿੱਚ ਪੇ ਰੋਲ ਨੂੰ ਲੈ ਕੇ ਕੋਈ ਇਸ਼ੂ ਸੀਗਾ। ਸੋ ਬੇਨਤੀ ਇਹ ਹੈ ਜੀ ਵੀ ਜਿੰਨੇ ਵੀ ਸੁਣਨ ਵਾਲੇ ਸਰੋਤੇ ਆ, ਦੇਖੋ ਇਹਨਾਂ ਮਸਲਿਆਂ 'ਚ ਨਾ ਪਈਏ। ਸਾਡੀ ਕਮਿਊਨਿਟੀ ਦਾ ਵੀਡੀਓ ਵਾਇਰਲ ਹੁੰਦੀ ਆ, ਬਦਨਾਮ ਹੁੰਦੀਆਂ ਨੇ। ਜੇ ਤੁਹਾਡੀ ਪੇਰੋਲ ਨਹੀਂ ਦੇ ਰਹੀ, ਤੁਹਾਡੇ ਕੋਲੇ ਲੀਗਲੀ ਹੱਕ ਹੈਗਾ ਕਿ ਤੁਸੀਂ ਆਪਣਾ ਜਾ ਕੇ ਕੋਰਟ ਦੇ ਵਿੱਚ ਕੇਸ ਫਾਈਲ ਕਰੋ। ਤੁਹਾਨੂੰ ਜਿੱਦਾਂ ਵੀ ਹੋਊਗਾ ਮਿਲ ਜਾਣੀ ਹੈ ਜੇ ਤੁਸੀਂ ਲੀਗਲ ਕੰਮ ਕੀਤਾ ਹੋਇਆ।
ਇਹਦੇ ਤੇ ਥੋੜੀ ਰਮਨ ਭਾਜੀ ਤੁਸੀਂ ਡਿਟੇਲ ਜਾਣਕਾਰੀ ਦੇ ਦਿਓ ਤਾਂ ਜੋ ਜਿਹੜਾ ਸਾਡੇ ਭਾਈਚਾਰੇ ਦਾ ਨਾਮ ਜਿਹੜਾ ਹੈਗਾ ਉਹ ਵਧੀਆ ਸਾਫ਼ ਸੁਥਰਾ ਰਹੇ। ਹਾਂ, ਦੂਸਰੀ ਮੈਂ ਇਹ ਬੇਨਤੀ ਕਰਦੇ ਹਾਂ ਵੀ ਜਿਹੜੇ ਤੁਸੀਂ ਨਾ ਜਿਹੜੇ ਵੀਰ ਗ੍ਰੀਨ ਕਾਰਡ ਨੇ ਜਾਂ ਸਿਟੀਜ਼ਨ ਨੇ ਐਵੇਂ 5 ਸੈਂਟ 10 ਸੈਂਟ ਲੈ ਕੇ ਵੱਧ ਇੱਧਰ ਉੱਧਰ ਭੱਜਦੇ ਹੋ, ਫਿਰ ਤੁਹਾਨੂੰ ਚਿਕਾਂ ਮਿਲਣੀਆਂ ਨਹੀਂ। ਜੇ ਤੁਹਾਡੀ ਕੰਪਨੀ ਕੋਲੋਂ ਤੁਹਾਡੇ ਟਰੱਕ ਦੇ ਵਿੱਚ 4 ਵਾਰੀ ਜਾਂਦੇ ਆ ਫਿਊਲ ਨਹੀਂ ਪਵਾ ਹੋ ਰਿਹਾ ਨਾ ਤਾਂ ਸਮਥਿੰਗ ਰੋਂਗ ਆ। ਤੁਸੀਂ ਆਪ ਪਹਿਲਾਂ ਉਹਦੇ ਨਾਲ 10 ਗੇੜੇ ਲਾ ਕੇ ਰੌਲਾ ਪਾਓ। 1-2 ਗੇੜਿਆਂ ਦੀ ਪੇਚਕ ਤੋਂ ਬਾਅਦ ਆਪਣਾ ਡਿਸੀਜਨ ਬਣਾਇਆ ਕਰੋ ਵੀ ਕਰਨਾ ਕੀ ਆ। ਹੁਣ ਮੈਨੂੰ ਕਈ ਕਾਲਾਂ ਆਈਆਂ ਕਿ ਤੇਰੇ ਵਾਕਫ ਬੰਦੇ ਆ, ਚਿਕਾਂ ਦਬਾਓ, ਹਨਾ। ਹੁਣ ਕਿੱਥੋਂ ਦਵਾ ਦਈਏ ਜਦ ਉਹਨਾਂ ਕੋਲੇ ਟਰੱਕਿੰਗ ਕੰਪਨੀਆਂ ਕੋਲੇ ਪੈਸਾ ਨਹੀਂ ਬਚਿਆ, ਕਈਆਂ ਕੋਲੇ ਐਸੇ ਹਾਲਾਤ ਉਹਨਾਂ ਦੇ ਬਣ ਚੁੱਕੇ ਨੇ। ਸੋ ਉੱਥੇ ਫਿਰ ਅਸੀਂ ਨਹੀਂ ਕੁਝ ਕਰ ਸਕਦੇ, ਅਸੀਂ ਕਿਸੇ ਨੂੰ ਘੂਰ ਨਹੀਂ ਸਕਦੇ। ਬੇਨਤੀ ਕਰ ਸਕਦੇ ਹਾਂ ਜਦੋਂ ਅਗਲਾ ਝੱਗਾ ਚੱਕ ਦਿੰਦਾ ਤੇ ਫਿਰ ਸਾਡੇ ਜਾਂ ਬਸ ਦੀ ਗੱਲ ਨਹੀਂ, ਫਿਰ ਲੀਗਲ ਕਰ ਸਕਦੇ ਹਾਂ। ਉਦੋਂ ਪਹਿਲਾਂ ਜੇ ਕਰ ਸਕਦੇ ਹੋ ਤਾਂ ਤੁਸੀਂ ਆਪਣੇ ਤੌਰ ਤੇ ਦੇਖੋ, ਪਹਿਲਾਂ ਤਾਂ ਛਾਲਾ ਨਾ ਮਾਰੋ। 10-20 ਸੈਂਟ ਜਿਹੜਾ ਵੱਧ ਦੇ ਕੇ ਜਾ ਰਿਹਾ ਉਹਦਾ ਕੰਮ ਖੜਾ ਵਾ, ਉਹ ਤੁਹਾਤੋਂ ਕਰਵਾਉਣਾ ਚਾਹੁੰਦਾ। ਦੂਸਰਾ, ਜੇ ਤੁਹਾਡੀਆਂ ਪੇਚਕਾਂ 1 ਜਾਂ 2 ਜਿੰਨਾ ਵੀ ਸਰਕਲ ਚੱਲਦਾ ਉਦੋਂ ਵੱਧ ਰੁਕ ਰਹੀਆਂ ਨੇ ਤਾਂ ਤੁਹਾਨੂੰ ਰੈੱਡ ਫਲੈਗ ਆ, ਤੁਸੀਂ ਉਹਨੂੰ ਚੈੱਕ ਕਰ ਲਓ। ਬਿਲਕੁਲ ਸਹੀ। ਰਮਨ ਭਾਜੀ ਮਾੜੀ ਜੀ ਡਿਟੇਲ ਦੇ ਦਿਓ ਜੀ। ਧੰਨਵਾਦ ਜਗਰੂਪ ਭਾਜੀ, ਮਿਹਰਬਾਨੀ। ਥੈਂਕ ਯੂ। ਬਿਲਕੁਲ ਜੀ, ਇਹ ਜਿਹੜੀ ਘਟਨਾ ਵਾਪਰੀ ਹੈਗੀ ਆ, ਇਹ ਅਗੇਨ ਕਿ ਬੰਦਾ ਜਿਹੜਾ ਉਸ ਆਫਿਸ 'ਚ ਗਿਆ ਹੈਗਾ ਉਹਦੇ ਬਾਰੇ ਦੇ ਵਿੱਚ ਪਤਾ ਲੱਗਾ ਹੈਗਾ ਕਿ ਉਹਦੀਆਂ ਕਾਫੀ ਵੀਡੀਓਜ਼ ਪਹਿਲਾਂ ਵੀ ਵਾਇਰਲ ਹੋਈਆਂ ਹੈਗੀਆਂ ਜਿੱਥੇ ਕਿ ਉਹ ਪੁਲਿਸ ਵਾਲਿਆਂ ਨਾਲ ਝਗੜਦਾ ਹੈਗਾ, ਜੋ ਟਿਕਟ ਦਿੰਦੇ ਹੈਗੇ, ਗਾਲਾਂ ਕੱਢਦਾ ਹੈਗਾ, ਕਾਫੀ ਕੁਛ ਕਰਦਾ ਹੈਗਾ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਪਹਿਲਾਂ ਹੋ ਰਹੀਆਂ ਸੀਗੀਆਂ। ਅਤੇ ਦੂਸਰੀ ਗੱਲ ਹੈ ਕਿ ਜਦੋਂ ਕਿਸੇ ਦਾ ਮਸਲਾ ਇੱਦਾਂ ਦਾ ਹੈਗਾ, ਸਿਆਣਪ ਇਸੇ ਚੀਜ਼ 'ਚ ਵੀ ਕਿਸੇ ਦੇ ਘਰ ਜਾ ਕੇ, ਕਿਸੇ ਦੇ ਆਫਿਸ ਜਾ ਕੇ ਕਿਸੇ ਨੂੰ ਗਲ ਪੈਣ ਦੀ ਬਜਾਏ ਤੁਸੀਂ ਕਾਨੂੰਨੀ ਜਿਹੜੀ ਕਾਰਵਾਈ ਆ ਉਹ ਕਰੋ, ਕਾਨੂੰਨੀ ਕਾਰਵਾਈ ਦੇ ਤਹਿਤ ਲਓ। ਤੁਸੀਂ ਮਤਲਬ ਕਿ ਮੈਂ ਇਸ ਚੀਜ਼ ਦੇ ਵਿੱਚ ਇਹ ਕਹੂੰਗਾ ਵੀ ਘੜਮ ਚੌਧਰੀ ਬਣਨ ਦੀ ਲੋੜ ਨਹੀਂ ਹੈਗੀ। ਬਈ ਤੁਸੀਂ ਜਿਹੜਾ ਕੰਮ ਤੁਸੀਂ ਇਹ ਕੋਈ ਇੰਡੀਆ ਤਾਂ ਹੈ ਨਹੀਂ ਗਾ ਵੀ ਜਿੱਥੇ ਤੁਸੀਂ ਡਾਂਗ ਲੈ ਕੇ ਚਲੇ ਜਾਓਗੇ। ਔਰ ਖਾਸ ਕਰਕੇ ਕੈਨੇਡਾ ਦੇ ਵਿੱਚ ਅੱਜ ਕੱਲ੍ਹ ਬਹੁਤ ਹੀ ਚੱਲਿਆ ਹੋਇਆ ਕਿ ਤੁਸੀਂ ਲੋਕਾਂ ਦੇ ਘਰਾਂ ਦੇ ਅੱਗੇ ਜਾ ਕੇ ਮਤਲਬ ਕਿ ਪ੍ਰੋਟੈਸਟ ਕਰਦੇ ਹੈਗੇ ਆ, ਦਫ਼ਤਰਾਂ ਦੇ ਅੱਗੇ ਪ੍ਰੋਟੈਸਟ ਕਰਦੇ ਹੈਗੇ। ਤੁਹਾਡੇ ਕੋਲ ਲੀਗਲ ਸਿਸਟਮ ਹੈਗਾ, ਤੁਸੀਂ ਉਹਦੇ ਵਿੱਚ ਕਿਉਂ ਨਹੀਂ ਕੰਪਲੇਂਟ ਕਰਦੇ? ਆਪਣਾ ਲੇਬਰ ਡਿਪਾਰਟਮੈਂਟ ਜਾਓ, ਲੇਬਰ ਡਿਪਾਰਟਮੈਂਟ 'ਚ ਆਪਣੀ ਫਾਈਲ ਕਰੋ। ਫਿਰ ਇੱਥੇ ਉਹੀ ਗੱਲ ਆ ਜਾਂਦੀ ਆ ਕਿ ਲੀਗਲ ਕੰਮ ਕਿਹਨੇ ਕੀਤਾ, ਇਲੀਗਲ ਕੰਮ ਕਿਹਨੇ ਕੀਤਾ, 1099 ਕਿਹਨੇ ਲਿਆ, W2 ਕਿਹਨੇ ਲਿਆ। ਸੋ ਉਹ ਸਾਰੀਆਂ ਚੀਜ਼ਾਂ ਹੈਗੀਆਂ, ਅਸੀਂ ਦੋਨੋਂ ਪਾਸੇ ਅਸੀਂ ਗਲਤ ਵੀ ਹਾਂ, ਸਹੀ ਵੀ ਹਾਂ। ਸੋ ਇਹਦੇ ਵਿੱਚ ਸਾਨੂੰ ਇਹ ਦੇਖਣਾ ਪੈਣਾ ਵੀ ਤੁਸੀਂ ਕਿੱਥੇ ਖੜੇ ਹੈਗੇ ਆ। ਜੇ ਤੁਸੀਂ ਸਹੀ ਕੰਮ ਕਰ ਰਹੇ ਹੈਗੇ ਆ, ਸਹੀ ਆ। ਜਿੱਦਾਂ ਕਿ ਜਗਰੂਪ ਭਾਜੀ ਨੇ ਕਿਹਾ ਕਿ ਜੇ ਤੁਸੀਂ ਸਹੀ ਕੰਮ ਕਰਦੇ ਹੈਗੇ ਆ ਤੇ ਸਹੀ ਕੰਮ ਦਾ ਤੁਸੀਂ ਕੰਮ ਉਹਦਾ ਹੈਗਾ ਕੰਪਲੇਨ ਹੋ ਜਾਂਦੀ ਆ, ਫਿਰ ਉਹ ਸੌਖਾ ਤੁਸੀਂ ਜਿਹੜਾ ਉਹਨੂੰ ਜਾ ਸਕਦੇ ਹੈਗੇ ਆ, ਤੁਸੀਂ ਕੋਰਟ 'ਚ ਜਾ ਸਕਦੇ ਹੈਗੇ ਆ। ਤੇ ਬਾਕੀ ਇੱਕ ਹੋਰ ਚੀਜ਼ ਓਦਾਂ ਹੈਗੀ ਆ ਰਮਨ ਜੀ, ਇਸ ਤੇ ਇਹ ਕਹਿਣਾ ਚਾਹੁੰਦੇ ਵੀ ਕੈਨੇਡਾ ਦੇ ਕਾਨੂੰਨਾਂ ਨੂੰ ਲੈ ਕੇ ਤਾਂ ਉੱਥੇ ਢਿੱਲੇ ਹੀ ਆ। ਉਹ ਹੋ ਸਕਦਾ ਵੀ ਬੰਦੇ ਕਹਿੰਦੇ ਵੀ ਅੱਕੇ ਆ ਵੀ ਕਰਦੇ ਕਰਾਉਂਦੇ ਤਾਂ ਕੱਖ ਨਹੀਂ ਆ, ਫਿਰ ਆਪ ਹੀ ਫਿਰ ਵੀ ਮੈਂ ਅੰਡਰਸਟੈਂਡ ਕਰਦਾ, ਪਰ ਮੈਂ ਉਹ ਕਹਿ ਰਿਹਾ ਵੀ ਹੋ ਸਕਦਾ ਵੀ ਇਹ ਸੋਚ ਦੇ ਨਾਲ ਜਿਹੜਾ ਉਹ ਉਧਰ ਨੂੰ ਜਿਹੜੇ ਚੱਲ ਜਾਂਦੇ ਹੁੰਦੇ, ਆਪਣੇ ਨਹੀਂ ਏਦਾਂ ਦੀਆਂ ਹੁੰਦੀਆਂ। ਸੋ ਇਹ ਚੀਜ਼ ਦਾ ਫਰਕ ਹੁੰਦਾ। ਇਹ ਆਪਣੇ ਅਮਰੀਕਾ 'ਚ ਨਹੀਂ ਏਦਾਂ ਦੀਆਂ ਜਿਹੜੀਆਂ ਘਟਨਾਵਾਂ ਬਹੁਤ ਘੱਟ ਨੇ। ਸ਼ੁਕਰ ਦੀ ਗੱਲ, ਪਰ ਇੱਥੇ ਵੀ ਕਾਫੀ ਚੱਲ ਰਹੀਆਂ ਹੈਗੀਆਂ ਰਾਜਕੀਰ, ਇੱਥੇ ਵੀ ਬਹੁਤ ਕੁਝ ਹੋ ਰਿਹਾ ਹੈਗਾ। ਨਹੀਂ, ਪਰ ਇਹ ਆ ਵੀ ਹਾਂ ਵੀ ਜਿਹੜਾ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਇੱਕ ਮੇਨ ਵਰਡ ਆ ਨਾ ਲੀਗਲ ਵਾਲਾ, ਵੀ ਕਿੱਦਾਂ ਜਿਹੜਾ ਉਹ ਚੱਲੇ ਆ ਤੇ ਕਿਵੇਂ ਹੋਇਆ ਆ। ਤਾੜੀ 2 ਹੱਥਾਂ ਨਾਲ ਵੱਜੀ ਆ ਕਿ 1 ਹੱਥ ਨਾਲ ਵੱਜੀ ਤਾਂ ਨਹੀਂ ਹੋਇਆ ਕਦੀ ਵੀ 1 ਹੱਥ ਨਾਲ। ਤੇ ਪਰ ਇਹ ਆ ਵੀ ਉਹ ਧਿਆਨ ਜਿਹੜਾ ਉਹ ਰੱਖਣਾ ਜਿਹੜਾ ਉਹ ਚਾਹੀਦਾ।